ਉਹਨੂੰ ਪੁੱਛਿਆ ਗਰੋਕ ਨੂੰ ਕਿ ਅਮਰੀਕਾ 'ਚ 10 ਸਭ ਤੋਂ ਖਤਰਨਾਕ ਕਿਹੜੇ 3 ਬੰਦੇ ਨੇ। ਉਹ ਕਹਿੰਦਾ ਟਰੰਪ, ਐਲਨ ਮਸਕ ਔਰ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ। ਤੇ ਭਾਰਤ ਦੇ ਵਿੱਚ RSS ਬਹੁਤ ਕਹਿੰਦਾ ਹੈ ਕਿ ਵੀ ਅਸੀਂ ਭਾਰਤ ਦੇ ਭਗਤ ਹੈ ਜਾਂ ਦੂਜਾ ਹੈ, ਵੀ ਇਹਨਾਂ ਨੇ ਕੀ ਕੰਟਰੀਬਿਊਟ ਕੀਤਾ ਹੈ ਮੁਲਕ ਦੀ ਆਜ਼ਾਦੀ ਲਈ। ਉਹ ਕਹਿੰਦਾ ਕੁਝ ਵੀ ਨਹੀਂ ਕੀਤਾ। ਸਭ ਤੋਂ ਜ਼ਿਆਦਾ ਮਾਫੀ ਕਿਹਨੇ ਮੰਗੀ? ਉਹਨੇ ਕਿਹਾ ਜੀ ਇਹ ਵੀਰ ਦਾਮੋਦਰ ਸਾਵਰਕਰ ਨੇ ਇੰਨੀਆਂ ਚਿੱਠੀਆਂ ਲਿਖ ਕੇ ਮਾਫੀ ਮੰਗੀ ਔਰ ਇਹਨਾਂ ਦਾ ਕੋਈ ਯੋਗਦਾਨ ਨਹੀਂ ਹੈ ਆਜ਼ਾਦੀ ਦੇ ਲਈ। ਝੂਠ ਤੁਸੀਂ ਉਹਨਾਂ ਨੂੰ ਫੀਡ ਕਰ ਰਹੇ ਹੋ, ਝੂਠੇ ਦਾਅਵੇ ਕਰ ਰਹੇ ਹੋ, ਸੱਚ ਬੋਲਣ ਵਾਲਿਆਂ ਨੂੰ ਅੰਦਰ ਡੱਕ ਰਹੇ ਹੋ, ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਤੁਸੀਂ ਜਿਹੜਾ ਰੋਲ ਰਹੇ ਹੋ। ਔਰ ਇਸ ਸਾਰੇ ਦੇ ਚੱਲਦੇ ਆ ਇੱਕ ਬੰਦੇ ਦੀ ਬਣਾਈ ਮਸ਼ੀਨ ਜਿਹੜੀ ਹੈ ਉਹ ਦੱਸ ਰਹੀ ਹੈ ਕਿ ਮੋਦੀ ਬਹੁਤ ਝੂਠਾ ਹੈ, ਅਮਿਤ ਸ਼ਾਹ ਬਹੁਤ ਝੂਠਾ ਹੈ, ਇਹਨਾਂ ਨੇ ਬਹੁਤ ਜਿਹੜੇ ਨੇ ਵਾਅਦੇ ਕਰਕੇ ਮੁੱਕਰੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਅੱਜ ਕੱਲ੍ਹ ਐਲਨ ਮਸਕ ਦੀ ਗੋਕ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਾਫੀ ਚਰਚਾ ਹੈ ਔਰ ਗੋਕ ਨੂੰ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਗੋਕ RSS ਅਤੇ ਮੋਦੀ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰ ਰਿਹਾ ਹੈ। ਸੋ ਕਿੰਨੇ ਹੈਰਾਨੀ ਦੀ ਗੱਲ ਹੈ ਕਿ ਜਿਸ ਮੁਲਕ ਵਿੱਚ ਲੋਕਾਂ ਵੱਲੋਂ ਸੱਚ ਬੋਲਣਾ ਗੈਰ ਕਾਨੂੰਨੀ ਬਣਾ ਦਿੱਤਾ ਗਿਆ ਹੋਵੇ, ਉੱਥੇ ਇੱਕ ਮਸ਼ੀਨ ਸੱਚ ਦੀ ਢੰਡੋਰੀ ਬਣ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਫਿਲਮੀ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਭਾਰਤ ਦੇ ਬਾਲੀਵੁੱਡ 'ਚ ਦਲੀਪ ਕੁਮਾਰ, ਯੂਸਫ, ਪੇਸ਼ਾਵਰ ਦਾ ਜੰਮਪਲ, ਹਿੰਦ ਕੋ ਬੋਲਣ ਵਾਲਾ, ਔਰ ਇੱਕ ਫਿਲਮ ਦੇ ਵਿੱਚ ਇੱਕ ਗਾਣੇ ਦੇ ਉੱਤੇ ਉਹ ਐਕਟਿੰਗ ਕਰ ਰਿਹਾ ਹੈ ਜਿਸ ਦਾ ਦੇ ਬੋਲ ਸੀ ਕਿ ਰਾਮਚੰਦਰ ਕਹਿ ਗਏ ਸੀਆ ਸੇ ਐਸਾ ਕਲਯੁਗ ਆਏਗਾ, ਹੰਸ ਚੁਨੇਗਾ ਦਾਣਾ ਕੁਨਕਾ, ਕਊਆ ਮੋਤੀ ਖਾਏਗਾ। ਹੁਣ ਅਦਰਵਾਈਜ਼ ਹੰਸ ਬੇਸ਼ੱਕ ਅਸੀਂ ਜਦੋਂ ਗੁਰਬਾਣੀ ਦੇ ਆਧਾਰ 'ਤੇ ਵੀ ਦੇਖਦੇ ਹਾਂ, ਸਪਿਰਿਚੁਅਲ ਦੁਨੀਆ 'ਚ ਵੀ ਮਾਨਸਰੋਵਰ ਦੇ ਨਾਲ ਜੋੜਿਆ ਜਾਂਦਾ ਔਰ ਕਿਹਾ ਜਾਂਦਾ ਹੰਸ ਬੇਸ਼ੱਕ ਸਵੈਨ ਨੂੰ ਕਹਿੰਦੇ ਨੇ ਕਿ ਉਹ ਮੋਤੀ ਚੁਗਦਾ, ਪਤਾ ਨਹੀਂ ਕੀ ਚੁਗਦਾ ਨਹੀਂ, ਲੇਕਿਨ ਕਿਉਂਕਿ ਇਹ ਅਲੰਕਾਰ ਜਾਂ ਮੈਟਾਫਰ 'ਚ ਹੁੰਦਾ ਔਰ ਇਹ ਹੰਸ ਮੋਤੀ ਔਰ ਕਾਂ ਜਿਹੜਾ ਉਹ ਦਾਣਾ ਕੁਣਕਾ ਹੀ ਨਹੀਂ, ਗੰਦ ਦੇ ਉੱਤੇ ਵੀ ਚੁੰਝ ਲਾਈ ਹੁੰਦੀ ਹੈ। ਹੁਣ ਇਹ ਬਹੁਤ ਸਮੇਂ ਤੋਂ ਇਹ ਸੀ ਜਦੋਂ ਕਲਯੁਗ ਕਿਹਾ ਜਾਂਦਾ ਵੀ ਕਲਯੁਗ ਆ ਗਿਆ, ਕਲਯੁਗ ਆ ਗਿਆ। ਹਾਲਾਂ ਅਸੀਂ ਗੁਰਬਾਣੀ ਦੇ ਵਿੱਚ ਤਾਂ ਜਦੋਂ ਅਸੀਂ ਕਲਯੁਗ ਨੂੰ ਡਿਫਾਈਨ ਕਰਦੇ ਹਾਂ ਤੇ ਗੁਰੂ ਅਰਜਨ ਸਾਹਿਬ ਦਾ ਇਹ ਸ਼ਬਦ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਵਿਣ ਦੇਖੇ ਗੁਰ ਦਰਬਾਰੇ ਜਿਉ, ਹੋਂ ਕੋਲੀ ਜਿਉ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਉ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਗੁਰਮਤਿ ਦੇ ਵਿੱਚ ਇਹ ਯੁਗਾਂ ਦੀ ਵੰਡ ਉਵੇਂ ਨਹੀਂ ਹੈ ਜਿਵੇਂ ਕਿ ਉਹਨਾਂ ਨੇ ਬਣਾਈ ਹੋਈ ਹੈ। ਬ੍ਰਾਹਮਣਾਂ ਨੇ 6-7 ਹਜ਼ਾਰ ਸਾਲ ਤੋਂ ਬਿਲੀਅਨਸ ਆਫ ਈਅਰਸ ਡਿਵਾਈਡ ਕੀਤਾ ਹੈ। ਔਰ ਕਲਯੁਗ ਵਿਛੋੜਾ ਹੈ ਕਿ ਜਦੋਂ ਰੱਬ ਨਾਲੋਂ ਟੁੱਟੋ, ਮਾਨੋ ਕਲਯੁਗ ਵਾਪਰ ਗਿਆ ਤੇ ਰੱਬ ਨਾਲ ਜੁੜਨਾ ਜਿਹੜਾ ਉਹ ਸੱਚਿਤ ਆਨੰਦ ਹੈ, ਪਰਮ ਆਨੰਦ ਹੈ ਔਰ ਉਹ ਆਪਣੇ ਆਪ ਦੇ ਵਿੱਚ ਸਤਯੁਗ ਹੈ ਜਿਹਨੂੰ ਇਹਨਾਂ ਨੇ ਬੜਾ ਉੱਤਮ ਯੁੱਗ ਸਾਬਤ ਕੀਤਾ ਹੈ। ਪਰ ਜਦੋਂ ਕੁਝ ਐਸਾ ਵਾਪਰ ਰਿਹਾ ਹੋਏ ਜਿਹੜਾ ਅਨਐਕਸਪੈਕਟਡ ਹੋਏ ਜਾਂ ਜਿਹੜਾ ਮੋਰਲ ਵੈਲਿਊਜ਼ 'ਤੇ ਨਾ ਖੜਾ ਹੋਏ, ਇਖਲਾਕੀ ਵੈਲਿਊਜ਼ 'ਤੇ ਨਾ ਹੋਏ, ਤੇ ਅਕਸਰ ਇਹ ਹੁੰਦਾ ਹੈ ਕਿ ਕਲਯੁਗ ਆ ਗਿਆ। ਔਰ ਇਸ ਦੇ ਵੀ ਉਦਾਹਰਣ ਗੁਰਬਾਣੀ 'ਚ ਵੀ ਨੇ ਕਿ ਵੀ ਜਿਹੜਾ ਜਦੋਂ ਇੱਕ ਵਕਤ ਆਉਂਦਾ ਹੈ ਜਦੋਂ ਕਿ ਜੋ ਕੁਝ ਵਾਪਰ ਰਿਹਾ ਹੁੰਦਾ ਹੈ ਉਹ ਸੱਚ, ਹੱਕ, ਇਨਸਾਫ ਦੀਆਂ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੁੰਦਾ ਹੈ ਔਰ ਉਹਨਾਂ ਦਾ ਦਬਦਬਾ ਵੀ ਚੱਲ ਰਿਹਾ ਹੁੰਦਾ ਹੈ। ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ, ਕਿ ਕਈ ਵਾਰ ਸ਼ੈਤਾਨ ਦੇ ਹੱਥ ਜਿਹੜਾ ਹੈ ਉਹ ਧਾਰਮਿਕ ਗ੍ਰੰਥ ਆ ਜਾਂ ਇੰਟਰਪ੍ਰੀਟੇਸ਼ਨ ਉਹਦੇ ਕੋਲ ਆ ਜਾਂਦੀ ਹੈ। ਫਿਰ ਇਹ ਵੀ ਹੁੰਦਾ ਹੈ ਕਿ ਭਾਈ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਿ ਨਾ ਸ਼ਰਮ ਰਹਿੰਦੀ ਹੈ ਨਾ ਧਰਮ ਰਹਿੰਦਾ ਹੈ ਤੇ ਜਿਹੜਾ ਕੂੜ ਹੈ, ਜਿਹੜਾ ਝੂਠ ਹੈ, ਉਹ ਰੂਲਿੰਗ ਡੀਟੀ ਬਣ ਜਾਂਦਾ, ਉਹ ਡਿਸਾਈਡ ਕਰ ਰਿਹਾ ਹੁੰਦਾ। ਹੁਣ ਬੇਸ਼ੱਕ ਜਦੋਂ ਅਸੀਂ 47 ਦੇ ਵਿੱਚ ਇੱਕ ਗੁਲਾਮੀ ਚੋਂ ਦੂਸਰੀ ਦੇ ਵਿੱਚ ਆਏ, ਉਸ ਖਿੱਤੇ ਦੇ ਲੋਕ
ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਨੂੰ ਜਿਹੜਾ ਸਬਜ਼ ਬਾਗ ਦਿਖਾਇਆ ਗਿਆ, ਜਿਹੜੀਆਂ ਗਾਂਧੀ ਦੇ ਥੱਲੇ ਤੇ ਦੂਜੇ ਰਾਮ ਰਾਜ ਦਾ, ਹੁਣ ਉਹਨਾਂ ਨੇ ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਰਾਮ ਰਾਜ ਵੀ ਕਿਹੜਾ ਜਸਟਿਸ ਸੀ। ਸੀਤਾ ਨੂੰ ਘਰੋਂ ਕੱਢਤਾ, ਬਾਕੀਆਂ ਨਾਲ ਕੀ ਵਾਪਰਿਆ ਕੀ ਨਹੀਂ, ਜ਼ਾਤ ਪਾਤ, ਸ਼ੰਭੂ ਨੂੰ ਮਾਰਿਆ ਗਿਆ, ਦਲਿਤਾਂ ਦੇ ਨਾਲ ਕੀ ਸਲੂਕ ਸੀ। ਪਰ ਲੋਕਾਂ ਦੀ ਕਲੈਕਟਿਵ ਮੈਮਰੀ 'ਚ ਸੀ, ਕਿਉਂਕਿ ਰਾਮ ਇੱਕ ਭਲਾਈ ਦੇ ਚਿੰਨ੍ਹ ਨੇ ਨੋਬਲ, ਰਾਵਣ ਇੱਕ ਬੁਰਾਈ ਦੇ ਚਿੰਨ੍ਹ ਨੇ, ਤੇ ਰਾਮ ਰਾਜ ਦਾ ਮਤਲਬ ਉਹ ਸਿਸਟਮ ਜਿੱਥੇ ਵੈਲਿਊਜ਼ ਜਿਹੜੀਆਂ ਨੇ ਉਹ ਨੋਬਿਲਿਟੀ ਦੇ ਉੱਤੇ ਬੇਸਡ ਹੋਣ। ਜਿਹੜੀਆਂ ਅਸੀਂ ਦੇਖ ਹੀ ਲਿਆ ਵੀ ਉਹ ਕਾਂਗਰਸ ਨੇ ਵੀ ਜਿਹੜਾ ਰਾਮ ਰਾਜ ਚਲਾਇਆ, ਤੇ ਹੁਣ ਜਿਨ੍ਹਾਂ ਦੇ ਕੋਲ ਆਇਆ ਉਹਨਾਂ ਨੇ ਤਾਂ ਰਾਮ ਜੀ ਨੂੰ ਜਿਹੜਾ ਉਹ ਲੱਭ ਕੇ ਪੂਰਾ, ਪਹਿਲਾਂ ਤਾਂ ਉਹਨਾਂ ਨੇ ਕੋਰਟ ਤੱਕ ਕੇਸ ਲੜੇ, ਸੁਪਰੀਮ ਕੋਰਟ ਤੱਕ, ਰਾਮ ਜੀ ਨੂੰ ਇੱਕ ਲਿਵਿੰਗ ਐਂਟੀਟੀ ਰਾਮ ਲੱਲਾ ਨੂੰ ਪ੍ਰੂਵ ਕੀਤਾ ਕਿ ਜੀ ਉਹਨਾਂ ਦਾ ਜੇ ਜਨਮ ਸਥਾਨ ਹੈ ਉੱਥੇ ਬੀਇੰਗ ਨੇ, ਉਹੀ ਪ੍ਰਾਪਰਟੀ ਦੇ ਮਾਲਕ ਨੇ। ਫਿਰ ਪ੍ਰਾਣ ਪ੍ਰਤਿਸ਼ਠਾ ਕਰਕੇ ਮੋਦੀ ਜੀ ਨੇ ਖੁਦ ਆਪਣੇ ਆਪ ਨੂੰ ਜਿਹੜਾ ਉਹ ਕੀਤਾ, ਕਿੱਦਾਂ ਦੀਆਂ ਫੋਟੋਆਂ ਵੀ ਕੀਤੀਆਂ ਗਈਆਂ ਕਿ ਰਾਮ ਲੱਲਾ ਜਿਹੜਾ ਉਹਦੀ ਉਂਗਲ ਫੜ ਕੇ ਮੋਦੀ ਜੀ ਲਿਜਾ ਰਹੇ ਨੇ, ਜਿਵੇਂ ਰਾਮ ਜੀ ਨੂੰ ਤੁਰਨਾ ਵੀ ਮੋਦੀ ਜੀ ਸਿਖਾ ਰਹੇ ਨੇ। ਸੋ ਉਸ ਸਾਰੇ ਮਾਹੌਲ ਦੇ ਵਿੱਚ 2014 ਤੋਂ ਜਦੋਂ ਤੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ, ਜਿਸ ਧੜੱਲੇ ਨਾਲ ਇਹ ਝੂਠ ਬੋਲਦੇ ਨੇ, ਜਿਸ ਧੜੱਲੇ ਨਾਲ ਝੂਠਾ ਨੈਰੇਟਿਵ ਸੈੱਟ ਕਰਦੇ ਨੇ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਅਮਿਤ ਸ਼ਾਹ ਨੇ ਆਪਣੇ ਬੀਜੇਪੀ ਵਰਕਰਾਂ ਦੇ ਇੱਕ ਵੱਡੇ ਇਕੱਠ 'ਚ ਇੱਕ ਵਾਰ ਕਹੀ ਸੀ ਕੁਝ ਸਮਾਂ ਪਹਿਲਾਂ। ਉਹਨੇ ਕਿਹਾ ਜੀ ਸਾਡੇ ਇੰਨੇ ਵਟਸਐਪ ਗਰੁੱਪ ਨੇ ਜਿਹਦੇ 'ਚ ਇੰਨੇ ਮਿਲੀਅਨ ਲੋਕ ਨੇ, ਅਸੀਂ ਗੱਲ ਸੱਚੀ ਹੋਏ ਝੂਠੀ ਹੋਏ ਅਸੀਂ ਸਵੇਰੇ ਉਹ ਖਬਰ ਪਾ ਦਿੰਦੇ, ਪਰੋਸ ਦਿੰਦੇ, ਤੇ ਬ੍ਰੈਕਫਾਸਟ ਤੋਂ ਪਹਿਲਾਂ ਇੰਨੇ ਮਿਲੀਅਨ ਲੋਕਾਂ ਤੱਕ ਉਹ ਪਹੁੰਚ ਜਾਂਦੀ ਹੈ। ਉਹਨੇ ਕਿਹਾ ਇਹ ਸਾਡਾ ਕਮਾਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਸ ਧੜੱਲੇ ਨਾਲ ਉਹਨਾਂ ਦਾ 500-600 ਚੈਨਲ, ਜਿਹਨੂੰ ਗੋਦੀ ਮੀਡੀਆ, ਦਰਬਾਰੀ ਮੀਡੀਆ, ਸਰਕਾਰੀ ਮੀਡੀਆ, ਜੋ ਮਰਜ਼ੀ ਨਾ ਉਹ ਬੋਲਦੇ ਨੇ, ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਲੇਟੈਸਟ ਟੈਕਨੋਲੋਜੀ IT ਔਰ ਦੂਸਰੇ ਦੇ ਮੁਹਾਰਤ ਦੇ ਵਿੱਚ ਜਿਹੜੇ ਹਾਸਲ ਕੀਤਾ, ਉਸ ਨੂੰ ਐਜ਼ ਏ ਨੈਰੇਟਿਵ ਵਰਤਣ ਦੇ ਲਈ। ਤੇ ਜੇ ਦੂਸਰੇ ਕੋਈ ਆਏ ਜਿਨ੍ਹਾਂ ਨੇ ਜੇ ਚਿਟ ਚੈਟ ਔਰ ਦੂਸਰੇ ਤੀਸਰੇ, ਉੱਥੇ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਜਾਂ ਜੇ ਜਿਹੜਾ ਟਵਿੱਟਰ ਆਇਆ ਤੇ ਟਵਿੱਟਰ ਔਰ ਦੂਸਰੇ ਦੇ ਉੱਤੇ ਉਹਨਾਂ ਨੇ ਇੰਨੇ ਕਾਨੂੰਨ ਆਪਣੇ ਬਣਾ ਦਿੱਤੇ ਕਿ ਵੀ ਉਹਦੇ ਤੇ ਕੋਈ ਸੱਚ ਨਾ ਆਏ, ਜਿਹਦਾ ਮਰਜ਼ੀ ਉਹ ਰਿਮੂਵ ਕਰਵਾ ਦਿੰਦੇ ਸੀ। ਬਿਲਕੁਲ। ਔਰ ਇੱਕ ਸਟੇਜ ਦੇ ਉੱਤੇ ਜਿਹੜਾ ਟਵਿੱਟਰ ਦਾ ਪਹਿਲਾ ਉਸ ਦਾ ਸੀ ਮਾਲਕ, ਉਸ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਵੀ ਇਹ ਹਟਾਓ, ਉਹਨੇ ਹਟਾ ਤੇ ਉਹਨੂੰ ਪੁੱਛਿਆ ਗਿਆ, ਉਹਨੇ ਕਿਹਾ ਮੈਂ ਜੇਲ੍ਹ ਥੋੜ੍ਹੀ ਜਾਣਾ। ਔਰ ਫਿਰ ਜਦੋਂ ਟਵਿੱਟਰ ਨੂੰ ਐਲਨ ਮਸਕ ਨੇ ਖਰੀਦਿਆ, ਇਹਨੇ ਉਹਦਾ ਨਾਂ ਬਦਲ ਕੇ ਐਕਸ ਕਰਤਾ। ਹੁਣ ਪੁਰਾਣੇ ਤਾਂ ਜਿੰਨੇ ਨੇ, ਇਹਨਾਂ ਨੇ ਕਿਵੇਂ ਟਵਿੱਟਰ ਦੇ ਹੁੰਦਿਆਂ ਆਪਣੀ ਹੇਟ ਕੈਂਪੇਨ ਚਲਾਈ, ਦਿੱਲੀ ਰਾਈਟਿੰਗ ਦੇ ਨਾਂ ਥੱਲੇ ਮੁਸਲਮਾਨਾਂ ਦੇ ਖਿਲਾਫ, ਉਹਨੂੰ ਪੂਰਾ ਇਹਨਾਂ ਨੇ ਟੂ ਦਾ ਹਿਲਟ ਇਸਤੇਮਾਲ। ਕਿਸਾਨ ਮੂਵਮੈਂਟ, ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ, ਕਿਵੇਂ ਉਹਨਾਂ ਦੇ ਟਵੀਟ ਹਟਵਾਏ ਗਏ, ਕਿਵੇਂ ਉਹਨਾਂ ਦਾ ਜਿਹੜਾ ਅਕਾਊਂਟ ਸੀ ਉਸ ਨੂੰ ਬਲੌਕ ਕੀਤਾ ਗਿਆ। ਔਰ ਅਸੀਂ ਖੁਦ ਵਿਕਟਮ ਹੈ ਫੇਸਬੁੱਕ ਔਰ YouTube ਔਰ ਦੂਸਰਿਆਂ ਸਾਰਿਆਂ ਦੇ, ਕਿਉਂਕਿ ਫੇਸਬੁੱਕ ਤੋਂ ਬਾਅਦ ਫਿਰ ਇੰਸਟਾਗ੍ਰਾਮ, ਉਹ ਸਾਰਾ ਮਾਰਕ ਜ਼ਕਰਬਰਗ ਜਿਹਨੂੰ ਮੋਦੀ ਆ ਕੇ ਸਪੈਸ਼ਲੀ ਮਿਲਿਆ, ਔਰ ਇਹ ਸਾਰੇ ਵਪਾਰੀ ਕਿਸਮ ਦੇ ਇਹਨਾਂ ਨੇ ਗਿਵਨ ਕਰਤੇ। ਹੁਣ ਜਿਹੜੀ ਗੱਲ ਅਸੀਂ ਗਰੋਕ ਦੇ ਹਵਾਲੇ ਨਾਲ ਕਰਨ ਲੱਗੇ ਹਾਂ, ਆਰਟੀਫਿਸ਼ੀਅਲ ਇੰਟੈਲੀਜੈਂਸ, ਅੱਜ ਆਲਮੋਸਟ ਸਾਰੇ ਹੀ ਜਿਹੜੇ ਥੋੜ੍ਹੇ ਇੰਡੀਪੈਂਡੈਂਟ ਮਾਈਂਡਡ ਯੂਟਿਊਬਰ ਨੇ ਇਹਨੂੰ ਹੀ ਡਿਸਕਸ ਕਰ ਰਹੇ ਨੇ। ਤੇ ਮੈਨੂੰ ਵੀ ਲੱਗਾ ਕਿ ਵੀ ਮੈਂ ਰਾਮਚੰਦਰ ਕਹਿ ਗਏ ਸਿਆ ਸੇ ਐਸਾ ਕਲਯੁਗ ਆਏਗਾ ਕਿ ਵੀ ਹੰਸ ਚੁਨੇਗਾ ਜਾਨਾ ਕੁਰਕਾ, ਕਊਆ ਮੋਤੀ ਖਾਏਗਾ। ਮੈਂ ਕਿਹਾ ਹੁਣ ਅਸੀਂ ਵੀ ਦੱਸ ਦਈਏ ਕਿ ਵੀ ਇਹ ਜਦੋਂ ਗਰੋਕ ਨੇ ਮੋਤੀ ਤੇ ਜਿਹੜਾ ਦਾਣਾ ਹੈ ਉਹਦੇ 'ਚ ਫਰਕ ਕਰਨਾ ਸ਼ੁਰੂ ਕਰਤਾ। ਠੀਕ, ਮੋਤੀ ਨੂੰ ਮੋਤੀ ਕਹਿਣਾ ਤਾਂ ਭਾਰਤ ਭਰ ਦੇ ਵਿੱਚ ਵਕਤ ਪੈ ਗਿਆ। ਹੁਣ ਫਰਕ ਕੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਇਹਨਾਂ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਕ੍ਰੀਏਟਡ ਜਿਹੜੇ ਸੋਰਸ ਨੇ, ਜਿਨ੍ਹਾਂ ਰਾਹੀਂ ਤੁਸੀਂ ਸਵਾਲ ਪੁੱਛਦੇ ਹੋ, ਸਵਾਲ ਦੇ ਜਵਾਬ ਦਿੱਤੇ ਜਾਂਦੇ ਨੇ, ਜਿਸੇ ਤਰ੍ਹਾਂ ਗੂਗਲ ਦਾ ਜੈਮਨੀ ਹੈ, ਓਪਨ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਚੈਟ GPT ਹੈ। ਔਰ ਇਸੇ ਤਰ੍ਹਾਂ ਇੱਕ ਸਿਰਫ ਡਿਫਰੈਂਸ ਜਿਹੜਾ ਹੁਣ ਇਹਨੇ ਗਰੋਕ ਜਿਹੜਾ ਬਣਾਇਆ ਇਸ ਨੇ ਐਲਨ ਮਸਕ ਨੇ, ਔਰ ਅਸੀਂ ਇੱਕ ਸੈਗਮੈਂਟ ਕੁਛ ਅਰਸਾ ਪਹਿਲਾਂ ਕੀਤਾ ਸੀ ਜਿਹਦੀ ਚਰਚਾ ਵੀ ਹੋਈ, ਉੱਥੇ ਵੀ ਖਬਰਾਂ ਲੱਗੀਆਂ ਕਿ ਗਰੋਕ ਨੂੰ ਜਦੋਂ ਪੁੱਛਿਆ ਗਿਆ ਸੀ ਕਿ ਦੁਨੀਆ 'ਚ ਜਿਹੜੇ ਐਗਜ਼ਿਸਟਿੰਗ ਮਜ਼ਹਬ ਨੇ, ਧਰਮ ਨੇ, ਉਹਨਾਂ ਦੇ ਵਿੱਚ ਉਹ ਕਿਹਨੂੰ ਸਰਵਸ਼੍ਰੇਸ਼ਟ ਸਮਝਦਾ ਹੈ, ਕਿਉਂ ਸਮਝਦਾ ਹੈ, ਤਾਂ ਉਹਨੇ ਸਿੱਖੀਜ਼ਮ ਨੂੰ ਉਦੋਂ ਪਹਿਲੀ ਵਾਰੀ, ਸਾਡੇ ਵੀ ਬਹੁਤ ਸਾਰੇ ਵਿਊਅਰਸ ਨੇ ਔਰ
ਪੰਜਾਬੀ ਜਗਤ ਦੇ ਲੋਕਾਂ ਨੇ ਗਰੋਕ ਕਈਆਂ ਨੇ ਫਿਰ ਜਾ ਕੇ ਖੁਦ ਹੀ ਗਰੋਕ ਨੂੰ ਪੁੱਛਣ ਲੱਗ ਗਏ ਹੋਣੇ ਕਿ ਮੈਂ ਕਿਵੇਂ ਦਿਸਦਾ ਹੈ, ਮੈਂ ਕਿਵੇਂ ਫਲਾਣਾ ਹੈ। ਸੋ ਉਹ ਹੁਣ ਇਸ ਗੱਲ ਦਾ ਧਿਆਨ ਰਹੇ ਵੀ ਜਿਹੜਾ ਗਰੋਕ ਹੈ ਜਾਂ ਜਿਹੜੇ ਪਹਿਲੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮਾਡਲ ਨੇ, ਇਹ ਬਹੁਤ ਸਾਰੇ ਪਹਿਲੇ ਮਾਡਲ ਉਹ ਨੇ ਜਿਨ੍ਹਾਂ ਨੂੰ ਫੀਡ ਕੀਤਾ ਹੋਇਆ ਹੈ ਬਹੁਤ ਸਾਰਾ ਸਟੱਫ, ਉਹਨੇ ਖੁਦ ਡਿਸਰਨ ਕਰਨਾ ਹੈ। ਔਰ ਗਰੋਕ ਦਾ ਫਰਕ ਇਹ ਹੈ ਕਿ ਗਰੋਕ ਨੇ ਜਿਹੜਾ ਆਲਰੇਡੀ, ਕਿਉਂਕਿ ਟਵਿੱਟਰ ਨੂੰ ਬਾਏ ਕੀਤਾ ਐਲਨ ਮਸਕ ਨੇ ਐਕਸ ਦੇ ਉੱਤੇ, ਜਿੰਨੀ ਇਨਫੋਰਮੇਸ਼ਨ ਉਹਦੇ ਤੇ ਪਈ ਸੀ ਉਹ ਵੀ ਉਹਦੇ ਹਵਾਲੇ ਹੈ, ਦੂਸਰੀ ਵੀ ਉਹਦੇ ਹਵਾਲੇ ਹੈ। ਔਰ ਐਲਨ ਮਸਕ ਨੇ ਸੋ ਫਾਰ, ਕੱਲ੍ਹ ਨੂੰ ਉਹ ਚੇਂਜ ਕਰੇ ਤਾਂ ਵੱਖਰੀ ਕਹਾਣੀ ਹੈ, ਉਹਨੇ ਉਹਨੂੰ ਰੋਕਿਆ ਨਹੀਂ ਹੈ, ਕੋਈ ਰੈਸਟ੍ਰਿਕਸ਼ਨਸ ਨਹੀਂ ਲਾਈਆਂ ਕਿ ਵੀ ਉਹ ਗਾਲਾਂ ਨਹੀਂ ਕੱਢ ਸਕਦਾ ਜਾਂ ਉਹ ਸਿਆਸੀ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ ਜਾਂ ਤਾਂ ਫਲਾਣੀ ਸੈਂਸਿਟੀਵਿਟੀ ਦਾ ਧਿਆਨ ਰੱਖੇ, ਕਿਉਂਕਿ ਜਿਵੇਂ ਤੁਸੀਂ ਕਮਾਂਡ ਦਿੰਦੇ ਹੋ ਬਾਕੀਆਂ ਦੇ ਉੱਤੇ ਉਹ ਰੈਸਟ੍ਰਿਕਸ਼ਨ ਸੀ। ਹੁਣ ਉਹਨੇ ਗਰੋਕ ਨੇ ਸੱਚ ਬੋਲਣਾ ਸ਼ੁਰੂ ਕਰਤਾ। ਹੁਣ ਪਿਛਲੇ 24 ਘੰਟਿਆਂ 'ਚ ਜਿਹੜੇ ਸਵਾਲ ਗਰੋਕ ਨੂੰ ਪੁੱਛੇ ਗਏ ਕਿ ਬਈ 10 ਗੋਦੀ ਮੀਡੀਆ ਦਾ ਕੀ ਮਤਲਬ ਹੈ, ਕਿਹੜੇ ਕਿਹੜੇ, ਉਹਨੇ ਸਾਰੇ ਗਿਣਾ ਦਿੱਤੇ। ਉਹਨੇ ਕਿਹਾ ਵੀ ਆਹ ਨੇ, ਉਹਨੇ ਕਿਹਾ ਵੀ ਇਹ ਦੱਸ ਵੀ ਭਾਰਤ 'ਚ ਸਭ ਤੋਂ ਜ਼ਿਆਦਾ ਝੂਠ ਕੌਣ ਬੋਲਦਾ ਹੈ, ਉਹਨੇ ਕਿਹਾ ਮੋਦੀ। ਸਬੂਤ ਦੱਸਦੇ ਉਹਨੇ। ਉਹਨੂੰ ਫਿਰ ਫੋਲੋ ਅਪ ਸਵਾਲ ਜਦੋਂ ਕੋਈ ਪੁੱਛਿਆ ਜਾਂਦਾ ਹੈ, ਗਰੋਕ ਐਨ ਕੜਕ ਕਰਕੇ ਨਾਲ ਫਿਰ ਹਾ ਵੀ ਕਰ ਦਿੰਦਾ ਉਹ। ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਵੀ ਉਹਨੂੰ ਪੁੱਛਿਆ ਗਿਆ ਕਿ ਵੀ ਇਹ ਭਾਰਤ ਦੇ ਵਿੱਚ RSS ਬਹੁਤ ਕਹਿੰਦਾ ਹੈ ਕਿ ਵੀ ਅਸੀਂ ਭਾਰਤ ਦੇ ਭਗਤ ਹੈ ਜਾਂ ਦੂਜਾ ਹੈ, ਵੀ ਇਹਨਾਂ ਨੇ ਕੀ ਕੰਟਰੀਬਿਊਟ ਕੀਤਾ ਹੈ ਮੁਲਕ ਦੀ ਆਜ਼ਾਦੀ ਲਈ। ਉਹ ਕਹਿੰਦਾ ਕੁਝ ਵੀ ਨਹੀਂ ਕੀਤਾ। ਇਹ ਤਾਂ ਫਿਰ ਉਹਨੇ ਕਿਹਾ ਜੀ ਸਭ ਤੋਂ ਜ਼ਿਆਦਾ ਮਾਫੀ ਕਿਹਨੇ ਮੰਗੀ? ਉਹਨੇ ਕਿਹਾ ਜੀ ਇਹ ਦਾਮੋਦਰ, ਵੀਰ ਦਾਮੋਦਰ ਸਾਵਰਕਰ ਨੇ ਇੰਨੀਆਂ ਚਿੱਠੀਆਂ ਲਿਖ ਕੇ ਮਾਫੀ ਮੰਗੀ ਔਰ ਇਹਨਾਂ ਦਾ ਕੋਈ ਯੋਗਦਾਨ ਨਹੀਂ ਹੈ ਆਜ਼ਾਦੀ ਦੇ ਲਈ। ਸੋ ਇਸ ਕਿਸਮ ਦੇ ਸਵਾਲ ਔਰ ਹੋਰ ਬਹੁਤ ਸਾਰਾ ਜਿਹੜਾ ਮੋਦੀ ਦਾ ਔਰ ਦੂਸਰਾ ਤੀਸਰਾ ਝੂਠ ਜਿਹੜਾ ਹੁਣ ਇੰਡੀਅਨ ਗਵਰਨਮੈਂਟ ਨੂੰ ਵਕਤ ਪੈ ਗਿਆ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਇੱਥੇ ਸੱਚ ਨੂੰ ਇਲੀਗਲ ਬਣਾਇਆ ਹੋਇਆ ਸੀ। ਜਿਹੜਾ ਕੋਈ ਟਵੀਟ ਕਰ ਦਿੰਦਾ ਸੀ ਉਹ ਲਾ ਬਣਾਤੇ ਕਿ ਵੀ ਜੀ ਤੁਸੀਂ ਨਫ਼ਰਤ ਫੈਲਾ ਰਹੇ ਹੋ ਜਾਂ ਦੂਜਾ। ਤੇ ਇੱਥੇ ਜਿਹੜਾ ਗਰੋਕ ਹੈ ਉਹ ਸਭ ਦੇ ਵੱਟ ਕੱਢੀ ਜਾਂਦਾ ਔਰ ਇਸ ਦੇ ਉੱਤੇ ਚਰਚਾ ਵੀ। ਫਿਰ ਉਹ ਇਕੱਲਾ ਇਹ ਨਹੀਂ ਹੁੰਦਾ ਵੀ ਜਿਹਨੇ ਸਵਾਲ ਜਾਂ ਪੁੱਛਿਆ ਫਿਰ ਜਦੋਂ ਫੋਲੋ ਅਪ ਪੁੱਛਦਾ ਉਹ ਫਿਰ ਹੋਰ ਕੱਢ ਕੇ ਲਿਆਂਦਾ ਉਹਨੂੰ। ਫਿਰ ਉਹ ਪੁੱਛਦੇ ਨੇ ਕਿ ਵੀ ਤੂੰ ਕਿਤੇ ਝੂਠ ਤੇ ਨਹੀਂ ਬੋਲ ਰਿਹਾ? ਕਹਿੰਦਾ ਝੂਠ ਤੂੰ ਬੋਲ ਰਿਹਾ, ਮੈਂ ਤਾਂ ਆਪਣਾ ਸੱਚ ਦੱਸ ਦਿੱਤਾ। ਔਰ ਇੱਥੋਂ ਤੱਕ ਸੱਚ ਉਹਨੂੰ ਪੁੱਛਿਆ ਗਰੋਕ ਨੂੰ ਕਿ ਅਮਰੀਕਾ 'ਚ 10 ਸਭ ਤੋਂ ਖਤਰਨਾਕ ਕਿਹੜੇ 3 ਬੰਦੇ ਨੇ? ਉਹ ਕਹਿੰਦਾ ਟਰੰਪ, ਐਲਨ ਮਸਕ ਔਰ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ। ਉਹ ਕਹਿੰਦਾ ਵੀ ਇਹ ਨਹੀਂ ਹੈ ਵੀ ਉਹਨੇ ਐਲਨ ਮਸਕ ਦਾ ਲਿਹਾਜ਼ ਕੀਤਾ, ਉਹਨੇ ਕਿਹਾ ਸਭ ਤੋਂ ਖਤਰਨਾਕ ਬੰਦੇ ਇਹ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਹੁਣ ਮੈਂ ਤਾਂ ਖਬਰ ਲੱਭ ਰਿਹਾ ਕਿ ਗਰੋਕ ਦਾ ਕੋਈ ਮੰਦਿਰ ਨਹੀਂ ਬਣਾਇਆ ਉਹਨਾਂ ਨੇ। ਔਰ ਜਦੋਂ ਕੋਵਿਡ-19 ਚੱਲਿਆ ਉਹਨੂੰ ਦੇਵੀ ਕਹਿ ਕੇ ਕੋਵਿਡ ਦੀ ਤਾਂ ਪੂਜਾ ਸ਼ੁਰੂ ਹੋ ਗਈ। ਤਾਂ ਮੈਂ ਸਮਝਦਾ ਵੀ ਇਹ ਬਾਕੀ ਦੇਵੀ ਦੇਵਤਿਆਂ ਤੋਂ ਤਾਂ ਇਹ ਝੂਠ ਬੁਲਾ ਰਹੇ ਨੇ ਜਾਂ ਉਹ ਤਾਂ ਵਿਚਾਰੇ ਬੋਲਦੇ ਨਹੀਂ ਦੇਵੀ ਦੇਵਤੇ, ਉਹਨਾਂ ਦੇ ਵੀ ਹਾਫ ਤੇ ਇਹ ਝੂਠ ਬੋਲਦੇ ਨੇ। ਤੇ ਇਹ ਚੰਗਾ ਨਾ ਹੋਏ ਵੀ ਇਸ ਗਰੋਕ ਦੇ ਉੱਤੇ ਸੰਦੂਰ ਸੁੱਟ ਕੇ ਕਿਤੇ ਜਿਹੜਾ ਮੋਮਬੱਤੀਆਂ ਅਗਰਬੱਤੀਆਂ ਜਗਾ ਕੇ ਉਹਦੀ ਪੂਜਾ ਸ਼ੁਰੂ ਕਰੋ ਵੀ ਸੱਚ ਤਾਂ ਉਹ ਬੋਲ ਰਿਹਾ। ਮੈਂ ਕਿਹਾ ਵੀ ਹਾਲਾਤ ਹੱਦ ਹੋ ਗਈ। ਹੁਣ ਇਹ ਹੋ ਗਿਆ ਵੀ ਸੱਚ ਜਾਣਨ ਲਈ ਅਸੀਂ ਗਰੋਕ ਨੂੰ ਪੁੱਛਾਂਗੇ ਔਰ ਪੰਡਤਾਂ ਦਾ ਵੀ ਕੰਮ ਗਿਆ, ਦੂਜਿਆ ਵੀ ਗਿਆ। ਸੋ ਮੈਂ ਇਹ ਇਸ ਤੋਂ ਪਹਿਲਾਂ ਕਿ ਵੀ ਹੋ ਸਕਦਾ ਕੋਈ ਸਾਡੇ ਵੀ ਸੁਣਦੇ ਹੋਣ ਉਹਨਾਂ ਨੂੰ ਇਹ ਨਜ਼ਰ ਆ ਜਾਏ ਵੀ ਗਰੋਕ ਦਾ ਕੋਈ ਹੋਰ ਹੀ ਬਣਾ ਦਈਏ ਕੋਈ ਨਾ ਕੋਈ ਪੂਜਾ ਸਥਲ। ਸ਼ਿਵਲਿੰਗ ਲਾ ਕੇ ਪਹਿਲਾਂ ਤਾਂ ਪੂਜਾ ਕਰ ਹੀ ਰਹੇ ਨੇ ਜੀ ਕਿ ਕਿਸਾਨਾਂ ਦੇ ਧਰਨਾ ਖਤਮ ਹੋਇਆ ਔਰ ਜੈ ਸ਼ਿਵ ਸ਼ੰਕਰ। ਪਰ ਇਹ ਇੱਕ ਪਿਟੀ ਵੀ ਹੈ ਕਿ ਜਿਸ ਸਿਸਟਮ ਦੇ ਵਿੱਚ ਇਨਸਾਨੀ ਜ਼ਿੰਦਗੀ ਦੀ ਕੋਈ ਕਦਰ ਨਾ ਹੋਏ, ਇਨਸਾਨ ਦਾ ਬੋਲਿਆ, ਦੇਖੋ ਹਿਊਮਨ ਬੀਇੰਗ ਰੱਬ ਦੀ ਬੈਸਟ ਕ੍ਰੀਏਸ਼ਨ ਹੈ। ਔਰ ਕ੍ਰਿਸਚੀਅਨਿਟੀ ਹੋਏ ਜਦੋਂ ਕਹਿੰਦੇ ਨੇ ਗੋਡ ਕ੍ਰੀਏਟਡ ਮੈਨ ਇਨ ਹਿਜ਼ ਓਨ ਇਮੇਜ, ਕਿਉਂਕਿ ਰੱਬ ਵਾਲੇ ਜਿਹੜੇ ਨੇ ਔਰ ਰੱਬ ਵਰਗਾ ਜਦੋਂ ਬੰਦਾ ਬਣ ਜਾਂਦਾ ਹੈ, ਜਿਵੇਂ ਕਬੀਰ ਸਾਹਿਬ ਨੇ ਫਰਮਾਇਆ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਰੱਬ ਵਰਗੇ ਗੁਣਾਂ ਦਾ ਮਾਲਕ। ਔਰ ਅੱਜ ਇੱਕ ਪਾਸੇ ਉਸ ਸਿਸਟਮ ਜਿੱਥੇ 1 ਬਿਲੀਅਨ 400 ਮਿਲੀਅਨ ਲੋਕ ਨੇ, ਝੂਠ ਤੁਸੀਂ ਉਹਨਾਂ ਨੂੰ ਫੀਡ ਕਰ ਰਹੇ ਹੋ, ਝੂਠੇ ਦਾਅਵੇ ਕਰ ਰਹੇ ਹੋ, ਸੱਚ ਬੋਲਣ ਵਾਲਿਆਂ ਨੂੰ ਅੰਦਰ ਡੱਕ ਰਹੇ ਹੋ, ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਤੁਸੀਂ ਜਿਹੜਾ ਰੋਲ ਰਹੇ ਹੋ। ਔਰ ਇਸ ਸਾਰੇ ਦੇ ਚੱਲਦੇ ਆ ਇੱਕ ਬੰਦੇ ਦੀ ਬਣਾਈ ਮਸ਼ੀਨ ਜਿਹੜੀ ਹੈ ਉਹ ਐਲਨ ਮਸਕ ਦੁਨੀਆ ਨੂੰ ਘੁਮਾ ਰਿਹਾ। ਉਹਦੀ ਗਰੋਕ ਜਿਹੜੀ ਹੈ ਉਹ ਦੱਸ ਰਹੀ ਹੈ ਕਿ ਮੋਦੀ ਬਹੁਤ ਝੂਠਾ ਹੈ, ਅਮਿਤ ਸ਼ਾਹ ਬਹੁਤ ਝੂਠਾ ਹੈ, ਇਹਨਾਂ ਨੇ
ਬਹੁਤ ਜਿਹੜੇ ਨੇ ਵਾਅਦੇ ਕਰਕੇ ਮੁੱਕਰੇ ਨੇ ਔਰ ਅਜੇ ਪਤਾ ਨਹੀਂ ਹੋਰ ਇਹਨੇ ਕੀ ਭੇਜ ਦੱਸਣਾ ਹੈ। ਜੇ ਇਹਨਾਂ ਦੀ ਕਿਤੇ ਹੋਰ ਨਿੱਜੀ ਜ਼ਿੰਦਗੀ ਬਾਰੇ ਪੁੱਛ ਲਿਆ ਤੇ ਫਿਰ ਭੇਤ ਸਾਹਮਣੇ ਆਇਆ ਜਿਹੜੇ ਸੁਬਰਾਮਨਿਅਮ ਸਵਾਮੀ ਜਾਂ ਦੂਜੇ ਕਹਿੰਦੇ ਨੇ ਵੀ ਜੇ ਮੈਂ ਮੋਦੀ ਦਾ ਸੱਚ ਦੱਸਤਾ ਵੀ ਇਹਦੀਆਂ ਕਰਤੂਤਾਂ ਕੀ ਨੇ ਤੇ ਬੀਜੇਪੀ ਦੀ ਸਰਕਾਰ ਡਿੱਗ ਪਏਗੀ। ਸੋ ਹੁਣ ਗਰੋਕ ਮਹਾਰਾਜ ਜੀ ਤੋਂ ਪੁੱਛਦੇ ਆ ਤੇ ਇੱਕ ਨਾਰਾ ਵੀ ਲਾ ਦਈਏ ਕਿ ਗਰੋਕ ਮਹਾਰਾਜ ਕੀ ਜੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸੰਗ ਤਰ੍ਹਾਂ ਬਣੇ ਰਹਿ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।